ਅੱਛਾ ਇਹਨਾਂ ਸਾਰਾ ਵੱਡੀ ਵਿਆਹ ਤੇ ਆ ਸ਼ਾਹ ਰਗਾਂ ਬਚੀਆਂ ਹਨ। ਅੱਛਾ ਇੱਥੋਂ ਪਾਣੀ ਪਾਣਾ ਤੇ ਇੱਥੋਂ ਨਿਕਲ ਜਾਣਾ। ਓਏ ਹੋਏ ਹੋਏ ਹਾਂਜੀ। ਫਿਰ ਵਾਰੀ ਆਈ ਮੇਰੇ ਪਿਓ ਦੀ। ਅੱਛਾ ਹਾਂ ਕੀ ਕਹਿੰਦੇ ਉਹਨਾਂ ਨੂੰ? ਉਹਨੂੰ ਕਹਿਣ ਲੱਗੇ ਆ ਬਈ ਆਗਾ ਮੈਂ ਉਂਗਲੀ ਨੱਪੀ ਆਈ। ਅੱਛਾ ਉਂਗਲੀ ਨੱਪੀ ਉਹਨਾਂ ਜਨਾਬ ਮਾਰੀ ਤਲਵਾਰ ਕਿਹਦੇ? ਮੇਰੇ ਆਬੇ ਦੇ। ਅੱਛਾ ਇੱਥੇ ਤਲਵਾਰ ਮਾਰੀ ਉਹਦੀ ਧੌਣ ਜਾਏਗੀ। ਮੈਂ ਉਂਗਲੀ ਛਡਾ ਕੇ ਪਿੱਛੇ ਪਾਈ ਤੁਹਾਡੀ ਅੱਖਾਂ ਦੇ ਸਾਹਮਣੇ? ਅੱਖਾਂ ਦੇ ਸਾਹਮਣੇ ਪਿੱਛੇ ਨੱਸਿਆ ਫਿਰ ਅਬਦੁਲ ਅਜ਼ੀਜ਼ ਤੇ ਉਹ ਜਿਸ ਵੇਲੇ ਬਾਂਸ ਫੱਦ ਕੇ ਬਹਿ ਗਿਆ ਨਾ। ਹਾਂਜੀ। ਸਾਡਾ ਇੱਕ ਮੁਸਲਮਾਨ ਤਾਂ ਸਾਹਬਦੀਨ। ਅੱਛਾ ਉਹ ਕਹਿਣ ਲੱਗਿਆ ਪੁੱਤਰ ਦੇਖ ਇਹਦੇ ਨਾਲ 2 ਹੱਥ ਕਰ। ਅੱਛਾ ਚਲੋ ਸਿੱਖ ਹਟਾ ਜਾਏਗਾ ਤਾਂ ਕੀ ਹੈ। ਇਹ ਵੀ ਬੜਾ ਤਕੜਾ ਸੀ। ਅੱਛਾ ਇਹ ਬਈ ਜੀ ਬਾਂਸ ਫੱਦਿਆ ਕੇ ਬਈ ਆ ਜਾ ਹੁਣ ਬਾਂਸ ਛੱਡ ਦੇ। ਮਾਰ ਕੇ ਥਾਪੜਾ। ਅੱਛਾ ਘੁਲ ਪਿਆ ਸਿੱਖ ਚਾਹ ਕੇ ਗੱਡ ਛੱਡਿਆ ਹੈ। ਔਰਤਾਂ ਨੂੰ ਵੀ ਨਹੀਂ ਬਖਸ਼ਿਆ? ਨਾ ਕੋਈ ਨਹੀਂ ਬਖਸ਼ਿਆ। ਮਾਰਿਆ ਜੀ ਮਾਰ ਜਿਸ ਵੇਲੇ ਮੈਂ ਪਿੱਛਾ ਹਟਿਆ ਨਾ। ਹਟ ਕੇ ਮੈਂ ਜਨਾਨੀ ਦੇ ਵਿੱਚ ਆ ਗਿਆ। ਅੱਛਾ ਮਾਂ ਮੇਰੀ ਇੰਝ ਮਾਰੀ ਪਈ ਹੈ। ਮਾਂ ਮਾਰ ਦਿੱਤੀ ਉਹਨਾਂ ਨੇ? ਮਾਂ ਮਾਰ। ਫਿਰ ਜਨਾਬ ਮੈਂ ਇੱਥੋਂ ਉੱਥੇ ਇੰਝ ਹੈ 3 ਭੈਣਾਂ ਸੀ ਮੇਰੇ ਨਾਲੋਂ ਨਿੱਕੀਆਂ। ਅੱਛਾ ਪਿਓ ਵੀ ਥਾ ਮਾਂ ਵੀ ਥੀ ਹੋਰ ਬਾਬੇ ਵੀ ਥੇ। ਅੱਛਾ ਹਾਂ ਅੱਛਾ ਇਹ ਤੁਸੀਂ ਆਪਣੇ ਜੀ ਆਏ ਹੋ? ਜੀ ਹਾਂ। ਕਿੰਨੇ ਬਚੇ ਸੀ ਫਿਰ? ਮੈਂ ਤਾਂ ਜੀ ਇੱਕੋ ਹੀ ਬਚਿਆ ਸਾਂ। ਟੋਟਾ ਕਰ ਇਹ ਵੇਖਾਂ ਇਹ ਬਰਮ ਲੱਗੀ ਹੈ ਇਹ ਲੱਗੀ ਹੈ ਇੱਥੇ ਹੈ ਸੋਨੇ ਦੀ। ਅੱਛਾ ਇਹ ਉਹਨਾਂ ਨੇ ਮਾਰੀਆਂ ਜਦੋਂ? ਮਾਰੀਆਂ ਟੋਂਦੇ ਆਏ ਬਾ ਕਿਹੜਾ ਜੂੰਦਾ ਤੇ ਕਿਹੜਾ ਅਜੇ ਮੋਰਿਆ ਕਿ ਨਹੀਂ। ਅੱਛਾ ਉਹਨਾਂ ਫਿਰ ਜਨਾਬ ਛੇਕਿਆ ਮੈਂ ਲੱਤਾਂ ਤੋਂ ਨਹਿਰ ਦੇ ਵਿੱਚ ਸੱਟਿਆ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਅੱਜ ਪਿੰਡ ਜਗਤਪੁਰਾ ਜ਼ਿਲ੍ਹਾ ਸਰਗੋਦਾ ਦੇ ਵਿੱਚ ਪਹੁੰਚੀ ਹੈ। ਅੱਜ ਇੱਥੇ ਇਹੋ ਜਿਹੇ ਇੱਕ ਬਜ਼ੁਰਗਾਂ ਨਾਲ ਸਾਡੀ ਮੁਲਾਕਾਤ ਹੈ ਜਿਨ੍ਹਾਂ ਨੇ 47 ਨੂੰ ਬੜੇ ਨਜ਼ਦੀਕ 'ਚੋਂ ਦੇਖਿਆ। ਇੱਕ ਇਹੋ ਜਿਹਾ ਬੱਚਾ ਜਿਹਨੇ ਆਪਣੀ ਮਾਂ ਬਾਪ ਭੈਣ ਭਰਾ ਅਤੇ ਇੱਕ ਪੂਰੇ ਪਿੰਡ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦਾ ਦੇਖਿਆ। ਉਹ ਬੱਚਾ ਜਿਹਨੂੰ ਮਰਿਆ ਸਮਝ ਕੇ ਉਸ ਹਮਲਾਵਰਾਂ ਨੇ ਨਹਿਰ ਦੇ ਵਿੱਚ ਸਿੱਟ ਦਿੱਤਾ, ਉਹਦੀ ਕਿੱਦਾਂ ਜਾਨ ਬਚੀ ਉਹਦੇ ਬਾਰੇ ਵੀ ਪੁੱਛਾਂਗੇ ਅਤੇ ਉਹ ਕਿੱਦਾਂ ਇਕੱਲਾ ਪਾਕਿਸਤਾਨ ਆਇਆ, ਉਹਦੀ ਜ਼ਿੰਦਗੀ ਦੇ ਉਸ ਗੁਜ਼ਰੇ ਵਕਤ ਦੇ ਬਾਰੇ ਪੁੱਛਾਂਗੇ, ਤੁਹਾਡੇ ਤੱਕ ਪਹੁੰਚਾਵਾਂਗੇ। ਅਸੀਂ ਇਹੋ ਜਿਹੀਆਂ ਵੀਡੀਓ ਲੈ ਕੇ ਆਈਦਾ। ਅਗਰ ਤੁਹਾਡੇ ਕੋਲ ਇਹੋ ਜਿਹਾ ਕੋਈ ਬਜ਼ੁਰਗ ਮੌਜੂਦ ਹੈ ਤੁਹਾਡੇ ਮੁਹੱਲੇ ਦੇ ਵਿੱਚ, ਘਰ ਦੇ ਵਿੱਚ, ਤਾਂ ਸਾਡੇ ਇਸ ਨੰਬਰ 'ਤੇ ਰਾਬਤਾ ਕਰੋ। ਅਸੀਂ ਉਸ ਦੀ ਵੀਡੀਓ ਰਿਕਾਰਡ ਕਰਕੇ ਹਮੇਸ਼ਾ ਲਈ ਮਹਿਫੂਜ਼ ਕਰਾਂਗੇ ਅਤੇ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਵਾਂਗੇ। ਅਤੇ ਆਓ ਇਹਨਾਂ ਬਜ਼ੁਰਗਾਂ ਨਾਲ ਵੀ ਕਰਦੇ ਹਾਂ ਗੱਲਬਾਤ ਅਤੇ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਦੀ ਉਹ ਸਾਰੀ ਸਟੋਰੀ। ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਆਪਣੇ ਪਿਆਰਿਆਂ ਨਾਲ ਸ਼ੇਅਰ ਕਰੋ ਅਤੇ ਕਮੈਂਟ ਦੇ ਵਿੱਚ ਆਪਣੇ ਖਿਆਲਾਤ ਦਾ ਇਜ਼ਹਾਰ ਵੀ ਕਰੋ। ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗਦੀ ਹੈ ਇਹਦੇ ਬਾਰੇ ਦੱਸਣਾ ਜ਼ਰੂਰ। ਆਓ ਮਿਲਦੇ ਇਹਨਾਂ ਦੇ ਨਾਲ ਅਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम बाबा जी। वालेकुम सलाम। बुजुर्गो की हाल चाल है ਤੁਹਾਡਾ? ठीक ठाक है जी। ਕੀ ਨਾਮ ਹੈ ਆਪਣਾ? अब्दुल रज़ाक ਅਬਦੁਲ ਰਜ਼ਾਕ जी। ਤੇ ਤੁਹਾਡੇ ਵਾਲਦ ਸਾਹਿਬ ਦਾ? सलामदीन ਤੇ ਦਾਦਾ ਜੀ ਦਾ? मीहा ਮੀਹਾਂ। ਤੇ ਕਿਹੜੀ ਬਰਾਦਰੀ ਆਪਣੀ? बुलादी अंटाल है ਅੰਟਾਲ ਜੱਟ। जी हाँ। ਸਹੀ ਹੋ ਗਿਆ। ਬਜ਼ੁਰਗੋ ਇਹ ਪੁਰਾਣੀਆਂ ਤੁਹਾਡੇ ਕੋ 47 ਤੋਂ ਪਹਿਲਾਂ ਦੀਆਂ ਤੇ 47 ਦੀ ਕਹਾਣੀ ਸੁਣਨੀ ਹੈ। हाँ जी। ਕਿੰਨੀ ਉਮਰ ਸੀ ਜਦੋਂ 47 ਦੀ ਵੰਡ ਹੋਈ?
ਮੈਂ ਥਾ 10 ਸਾਲ ਦਾ 10 ਸਾਲ ਦੇ ਹਾਂ ਸਹੀ ਹੋ ਗਿਆ ਹਾਂ ਆਪਣਾ ਪਿੱਛੇ ਕਿਹੜਾ ਪਿੰਡ ਸੀ ਹਰਿਆਣਾ ਹੜਾਣਾ ਹਾਂ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਜ਼ਿਲ੍ਹਾ ਕਿਹੜਾ ਸੀ ਜੀ ਜ਼ਿਲ੍ਹਾ ਤਾਂ ਅੰਬਾਲਾ ਰਿਆਸਤ ਪਟਿਆਲਾ ਅੱਛਾ ਪਟਿਆਲਾ ਪਟਿਆਲਾ ਹਾਂ ਠੀਕ ਹੋ ਗਿਆ ਜੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਇਹਦੇ ਨਾਲ ਲੱਗਦਾ ਸੀ ਰਾਜਪੁਰਾ ਵੀ ਹਾਂਜੀ ਰਾਜਪੁਰਾ ਹਾਂਜੀ ਤੇ ਨਾਲ ਇਹਦੇ ਲੱਗਦਾ ਸੀ ਇੱਕ ਜੰਗਲ ਤਾਂ ਸਿੱਖਾਂ ਦਾ ਅੱਛਾ ਉਹ ਵੀ ਨਾਲ ਲੱਗਦਾ ਤਾ ਹਾਂ ਤੇ ਹੋਰ ਕਿਹੜਾ ਲੱਗਦਾ ਸੀ ਸਿੱਖਾਂ ਦਾ ਹੋਰ ਉੱਥੇ ਸਿੱਖਾਂ ਦਾ ਲਗਾ ਤਾ ਜੀ ਨਿਨੋਲਾ ਵੀ ਨੇੜੇ ਤਾ ਅੱਛਾ ਹਾਂ ਉਹ ਕਿਹਨਾਂ ਦਾ ਸਿੱਖਾਂ ਦਾ ਸੀ ਉਹ ਸਿੱਖ ਤੇ ਸਹੀ ਹੋ ਗਿਆ ਬਿਲਕੁਲ ਸਾਡੇ ਪਿੰਡ ਵਿੱਚ ਅੱਧੇ ਵਿੱਚ ਨੂੰ ਦੀਵਾਰ ਸੀ ਇੱਕ ਪਾਸੇ ਸਿੱਖ ਹਾਂਜੀ ਇੱਕ ਪਾਸੇ ਅਸੀਂ ਮੁਸਲਮਾਨ ਸਾਡੀ ਮਸੀਤ ਅੱਛਾ ਦਾਰਾ ਹਰ ਸਹੀ। ਚੀਜ਼ ਸੀ ਸਾਡੀ ਸਹੀ ਉਹਨਾਂ ਹੋ ਨਾਲ ਸਾਡਾ ਕੋਈ ਲੈਣ ਦੇਣ ਕੋਈ ਨਹੀਂ ਥਾ ਹੂੰ ਹਾਂਜੀ ਤੇ ਉਹ ਉਂਝ ਆਵੇਂ ਤੇ ਬੈਠੇ ਤੇ ਜੀ ਜੀ ਤੇ ਠੀਕ ਠਾਕ ਹੋਰ ਉਹਨਾਂ ਨਾਲ ਕੋਈ ਨਹੀਂ ਕਿੰਨੀਆਂ ਲੰਬੜਦਾਰੀਆਂ ਸੀ ਪਿੰਡ ਦੀਆਂ ਸਾਡੇ ਜੀ ਲੰਬੜਦਾਰ ਇੱਕੋ ਹੀ ਤਾਂ ਪੂਰੇ ਪਿੰਡ 'ਚ ਸੂਰੇ ਪਿੰਡ 'ਚ ਮੁਸਲਮਾਨਾਂ ਦਾ ਅੱਛਾ ਮੁਸਲਮਾਨਾਂ ਦਾ ਉਹਨਾਂ ਦਾ ਵੱਖਰਾ ਤੁਹਾਡੇ ਲੰਬੜਦਾਰ ਦਾ ਕੀ ਨਾਂ ਸੀ ਸਾਡੇ ਲੰਬੜਦਾਰ ਦੇ ਨਾਂ ਸੀ ਜਨਾਬ ਛੱਜੂ ਛੱਜੂ ਜੀ ਆ ਤੇ ਜਿਹੜਾ ਸਿੱਖਾਂ ਦਾ ਲੰਬੜਦਾਰ ਸੀ ਸਿੱਖਾਂ ਦਾ ਤਾਂ ਕਰਤਾਰਾ ਕਰਤਾਰਾ ਕਰਤਾਰ ਸਿੰਘ ਅੱਛਾ ਜੀ ਆ ਤੇ ਹੋਰ ਸਿੱਖਾਂ ਦੇ ਨਾਂ ਚੇਤਾ ਨੇ ਜਿਹੜੇ ਉੱਥੇ ਰਹਿੰਦੇ ਸੀ ਹਾਂ ਹੈ ਦੱਸੋ ਹੋਰ ਉੱਥੇ ਤਾਂ ਜੀ ਸਿੱਖ ਇੱਕ ਤਾਂ ਵਧਾਵਾ ਉਹ ਨਿਓਲੇਗਾ ਤਾਂ ਅੱਛਾ ਸਾਡੇ ਨਾਲ ਜਿਵੇਂ ਇੱਥੋਂ ਰੱਖਾਂ ਵਾਲਾ ਨਹੀਂ ਹਾਂਜੀ ਇੰਜ ਤਾਂ ਉਹ। ਅੱਛਾ ਉਸਨੇ ਕੋਈ ਮੁਸਲਮਾਨ ਨਹੀਂ ਮਾਰਿਆ ਅੱਛਾ ਤੇ ਜਿਹੜੇ ਵੀ ਮੁਸਲਮਾਨ ਆਏ ਨੇ, ਉਸਨੇ ਕੱਪੜੇ ਸੀ ਕੇ ਸਾਨੂੰ ਪਾਏ ਨੇ ਸਾਡੇ ਗਲਾਂ ਵਿੱਚ ਉਹਦੀ ਕਹਾਣੀ ਵੀ ਅਸੀਂ ਤੁਹਾਨੂੰ ਸੁਣਦੇ ਹਾਂ ਥੋੜੇ ਪਿੰਡ ਦੀਆਂ ਗੱਲਾਂ ਪੁੱਛ ਲਈਏ ਤੁਹਾਡੇ ਕੋਲੋਂ ਅੱਛਾ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਮਸੀਤ ਹਾਂਜੀ ਮਸੀਤ ਸਾਡੀ ਵੱਖਰੀ ਸੀ ਇੱਕ ਸੀ ਇੱਕ ਮਸਜਿਦ ਸੀ ਹਾਂ। ਤੇ ਹਿੰਦੂਆਂ ਦਾ ਜਾਂ ਸਿੱਖਾਂ ਦਾ ਹਿੰਦੂਆਂ ਦੀ ਮਾੜੀ ਦੂਰ ਆਈ ਅੱਛਾ ਉਹਨਾਂ ਦੀ ਮਾੜੀ ਆਈ ਅੱਛਾ ਮਾੜੀ ਹਾਂ ਤੇ ਗੁਰਦੁਆਰਾ ਹੈਗਾ ਸੀ ਸਿੱਖਾਂ ਦਾ ਸਿੱਖਾਂ ਦਾ ਗੁਰਦੁਆਰਾ ਸਾਡੇ ਕੋਈ ਨਹੀਂ ਥਾ ਅੱਛਾ ਬਿਲਕੁਲ ਸਹੀ ਹੋ ਗਿਆ ਸਾਡੀ ਮਸੀਤ ਸੀ ਮੁਸਲਮਾਨਾਂ ਦੀ ਹੂੰ ਹਾਂ ਉਹਨਾਂ ਦੀ ਇੱਕ ਮਾੜੀ ਸੀ ਦੂਰ ਅੱਛਾ ਦੂਰ ਜਾ ਕੇ ਇੱਕ ਮਾੜੀ ਬਣੀ ਵੀ ਸੀ ਉੱਥੇ ਫਿਰ ਪੂਜਾ ਪਾਜਾ ਕਰਨ ਦੇ ਜੋ ਕੁਝ ਵੀ ਕਰਨ ਹਿੰਦੂਆਂ ਦੇ ਬਜ਼ੁਰਗਾਂ ਦਾ ਨਾਮ ਪਤਾ ਕੋਈ ਜਿਹੜੇ ਮਸ਼ਹੂਰ ਸਨ ਪਿੰਡ ਦੇ ਵਿੱਚ ਹਾਂ ਪਿੰਡ ਦੇ ਵਿੱਚ ਕੀ ਨਾਂ ਸੀ ਇੱਕ ਤੇ ਜੰਗੀਰਾ ਜੱਟ ਅੱਛਾ ਦੂਸਰੇ ਦਾ दूसरा जनाब था वो तारा ਅੱਛਾ ਤਾਰਾ तारा सिंह ਅੱਛਾ ਉਹ ਸਿੱਖ ਸੀ आ सिख था ਸਹੀ ਹੋ ਗਿਆ ਅੱਛਾ ਬਜ਼ੁਰਗੋ ਪਿੰਡ ਦੇ ਵਿੱਚ ਸਕੂਲ ਵੀ ਹੈ ਸੀ साढ़े च ਹੂੰ नहीं ਕਿੱਥੇ ਪੜਨ ਜਾਂਦੇ ਸੀ ਬੱਚੇ पढ़न जाए जाते थे ऐसी नन्योले ਅੱਛਾ ਨਨਿਓਲੇ हाँ ਸਹੀ ਹੋ ਗਿਆ जी हाँ ਤੇ ਸਕੂਲੇ ਜਾਂਦੇ ਰਹੇ ਹੋ मैं जी ਹਾਂਜੀ स्कूल मैं गया जी दूजी ताई पढ़िया ਨਨਿਓਲੇ ਜਾਂਦੇ ਸੀ हाँ ना पिंड में ही पढ़े थे जी ਕਿਹੜੇ ਮਾਸਟਰ ਪੜਾਉਂਦੇ ਸੀ हैं जी केड़ा मास्टर था एक म्याणी का ਕੀ ਨਾਮ ਸੀ लाल खां ਲਾਲ ਖਾਂ हाँ ਮੁਸਲਮਾਨ ਹੀ ਸੀ मुसलमान ਸਹੀ ਹੋ ਗਿਆ ਤੁਹਾਡੇ ਪਿੰਡ ਆ ਕੇ ਪੜਾਉਂਦਾ ਸੀ हाँ पिंड आके पढ़ाता सी ਸਹੀ ਹੋ ਗਿਆ हाँ ਮੇਲੇ ਛੇਲੇ ਲੱਗਦੇ ਸੀ ਪਿੰਡ ਦੇ ਵਿੱਚ हाँ नहीं साढ़ा नहीं मेला लगा था ਹੂੰ ਕਿੱਥੇ ਲੱਗਦਾ ਸੀ वो हिंदुओं का ही लगा था उधर लगा था जाके नन्योले ਅੱਛਾ ਜਾਂਦੇ ਰਹੇ ਮੇਲਾ ਵੇਖਣ हाँ जाते रहे ਕੀ ਕੁਛ ਹੁੰਦਾ ਸੀ ਮੇਲੇ 'ਚ ਉੱਥੇ ਮੇਲੇ 'ਚ ਇਹ ਹੁੰਦਾ ਵੀ ਚੰਗੇ ਚੰਗੇ ਜਵਾਨ ਜਾਹੇ ਤੇ ਹਾਂਜੀ ਤੇ ਇੰਜ ਬਾਂਸ ਨਾਲ ਰਮਾਲ ਨਾਲ ਪੈਸੇ ਵੱਧੇ ਹੁੰਦੇ ਆ ਅੱਛਾ ਉੱਥੇ ਸਿੱਖ ਨੇ ਆ ਜਾਣਾ ਹੂੰ ਇੱਥੇ ਸਿੱਖਾਂ ਦੇ ਪੱਟ ਆਏ ਅੱਛਾ ਉਹਨਾਂ ਆ ਜਾਣਾ ਤੇ ਬਾਂਸ ਫੱਦ ਕੇ ਬਹਿ ਜਾਣਾ ਹੂੰ ਬਸ ਸਾਡੇ ਨਾਲ ਕੋਈ ਘੁਲੇ ਅੱਛਾ ਤੇ ਉਹਨਾਂ ਨਾਲ ਫਿਰ ਜਨਾਬ ਇਹ ਇੱਥੇ ਨਹੀਂ ਛੋੜ ਜੀ ਜਾਣੇ ਦੇ ਹੂੰ
ਇਹਨਾਂ ਦਾ ਪਿਓ ਅਜੀਜ਼ ਅੱਛਾ ਅਬਦੁਲ ਅਬਦੁਲ ਅਜ਼ੀਜ਼। ਤੇ ਉਹ ਜਿਸ ਵੇਲੇ ਬਾਂਸ ਫੱਟ ਕੇ ਬਹਿ ਗਿਆ ਨਾ, ਹਾਂਜੀ ਸਾਡਾ ਇੱਕ ਮੁਸਲਮਾਨ ਤਾਂ ਸਾਹਬਦੀਨ, ਅੱਛਾ ਉਹ ਕਹਿਣ ਲੱਗਿਆ ਪੁੱਤਰ ਦੇਖ ਇਹਦੇ ਨਾਲ 2 ਹੱਥ ਕਰ। ਅੱਛਾ ਚਲੋ ਸਿੱਖ ਹਟਾ ਜਾਏਗਾ ਤਾਂ ਕੀ ਹੈ। ਇਹ ਵੀ ਬੜਾ ਤਕੜਾ ਸੀ। ਅੱਛਾ ਇਹ ਬਈ ਜੀ ਬਾਂਸ ਫੱਦਿਆ ਕਿ ਬਈ ਆ ਜਾ ਹੁਣ ਬਾਂਸ ਛੱਡ ਦੇ। ਮਾਰ ਕੇ ਥਾਪੜਾ ਅੱਛਾ ਘੁਲ ਪਿਆ। ਸਿੱਖ ਚਾਹ ਕੇ ਗੱਡ ਛੱਡਿਆ ਸਿੱਖ ਨੂੰ। ਸਿੱਖ ਨੂੰ ਅੱਛਾ ਢਾ ਦਿੱਤਾ ਇਹਨਾਂ ਨੇ। ਢਾਹ ਦਿਆ ਡਿੱਗ ਉੱਤੇ ਬਹਿ ਗਿਆ। ਉਹਦੇ ਅਜ਼ੀਜ਼ ਉੱਤੇ ਬਹਿ ਗਿਆ ਉਹਦੇ। ਅੱਛਾ ਹਾਂ ਤੇ ਬਸ ਜੀ ਸਰਕਾਰ ਮੇਰੀ ਉੱਥੇ ਫਿਰ ਚਾਂਦੀ ਦੇ ਰੁਪਈਏ ਹਨ ਲੱਗ ਪਏ ਢਾਣ। ਅੱਛਾ ਹੇਠੋਂ ਭੋਏ ਚਿੱਟੀ ਹੋ ਗਈ। ਚਾਂਦੀ ਦੇ ਰੁਪਈਏ ਆਏ ਉਸ ਵੇਲੇ। ਸਹੀ 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 ਸਹੀ। ਇਹ ਤਾਂ ਕਾਇਦੇ ਆਜ਼ਮ ਦੀ ਮੋਹਰ ਚੱਲ ਰਹੀ ਹੈ ਨਾ, ਹਾਂਜੀ ਉਸ ਵੇਲੇ ਚਾਂਦੀ ਦੇ ਰੁਪਈਏ ਆਏ। ਸਹੀ ਹੋ ਗਿਆ। ਹਾਂਜੀ ਭੋਏ ਜਨਾਬ ਚਿੱਟੀ ਹੋ ਗਈ। ਹਾਂਜੀ ਲੈ ਜੀ ਉਹਨੇ ਇਤਨਾ ਇਨਾਮ ਅਜ਼ੀਜ਼ ਨੂੰ ਦਿੱਤਾ। ਸਹੀ। ਹਾਂ ਜਿਸ ਵੇਲੇ ਉਹ ਮਾਰਿਆ ਸਿੱਖ, ਜਿਸ ਵੇਲੇ ਮਾਰਿਆ ਸਿੱਖਾਂ ਉਸ ਵੇਲੇ ਮੈਂ ਵੇਖਿਆ ਉਹਨੂੰ ਸਿੱਖ ਨੂੰ ਨਾ ਅਜ਼ੀਜ਼ ਨੂੰ। ਉਹ ਵੀ ਤੁਹਾਡੇ ਕੋਲ ਪੁੱਛਦੇ ਹੁਣ ਹੁਣ। ਅੱਛਾ ਜੀ ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਜੀ, ਤੁਹਾਡੇ ਪਿੰਡ ਵਾਲਿਆਂ ਨੂੰ, ਤੁਹਾਡੇ ਬਜ਼ੁਰਗਾਂ ਨੂੰ ਕਿੱਦਾਂ ਪਤਾ ਚੱਲਿਆ? ਸਾਡੇ ਜੀ ਕਿਸੇ ਨੂੰ ਵੀ ਨਹੀਂ ਤਾਂ ਪਤਾ। ਉਸ ਵੇਲੇ ਇਹ ਆਏ ਨ ਆ ਕੇ ਤਾਂ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਜਾਣਾ ਤੁਸੀਂ। ਕਿਹਨਾਂ ਨੇ ਕਿਹਾ ਸੀ? ਸਿੱਖਾਂ। ਅੱਛਾ ਸਿੱਖਾਂ ਨੇ। ਲੋਕ ਦੇ ਨਹੀਂ ਸਨ ਮਾਰਿਆ, ਬਾਹਰੋਂ ਸਿੱਖ ਆਏ। ਅੱਛਾ ਕੜਾਮ ਸਿੰਘਣ, ਕੜਾਮ ਸਿੰਘਣ ਉੱਥੇ ਲੋਕ ਤਾਂ ਉਹ ਸਿੱਖ ਆਏ ਨੇ। ਕੜਾਮ ਸਿੰਘ ਨੇੜੇ ਸੀ ਤੁਹਾਡੇ ਤੋਂ? ਆਓ ਸਾਡੇ ਤੋਂ 3-4 ਮੀਲ ਥੀ ਉਹ। ਅੱਛਾ ਸਾਡੇ ਨਾਲ ਜਿਵੇਂ ਮੋਨੇ ਵਾਲੀ ਨਾਰ ਨਹੀਂ ਲੱਗਦੀ, ਹਾਂਜੀ ਹੈ ਨਾਰ ਲੱਗਦੀ ਆਈ ਸਾਡੇ ਲੋਕਾਂ ਦੇ ਨਾਲੋਂ। ਅੱਛਾ ਉਹ ਨਾਰ ਹੈ ਨਹੀਂ ਜਾਂਦੀ ਆਈ। ਅੱਛਾ ਹਾਂਜੀ ਉਹਦੇ ਉੱਤੇ ਕਹਿਣ ਲੱਗੇ ਚਲੋ ਜੀ ਤੁਸੀਂ ਪਾਕਿਸਤਾਨ ਜਾਣਾ। ਪੈਸਾ ਟੁੱਕਰ ਹਰ ਸ਼ੈ ਆਪਣੇ ਗੱਡੇ ਝੋਲੇ ਦਾਂਦ। ਨਹੀਂ ਤੁਹਾਨੂੰ ਉਹਨਾਂ ਨੇ ਕਿਹਾ ਆ ਕੇ ਹਾਂ ਸਿੱਖਾਂ ਨੇ ਬਾਹਰ ਜਾਣਾ, ਤੁਸੀਂ ਜੋੜ ਲਏ? ਜੋੜ ਲਈਏ ਜੀ ਸਭ ਨੇ ਗੱਡੇ। ਅੱਛਾ ਗੱਡੇ ਜੋੜ ਕੇ ਇੱਕ ਘਰ ਥਾ, ਉਸ ਨੂੰ ਪਤਾ ਲੱਗ ਗਿਆ ਵਾ ਮਾਰਾਂਗੇ ਨੇ ਸਿੱਖ। ਅੱਛਾ ਉਹ ਨਿਕਲ ਗਏ, ਉਹ ਬਚ ਕੇ ਆ ਗਏ। ਹਾਂਜੀ ਸਾਨੂੰ ਲੈ ਗਏ, ਜਾ ਕੇ ਬਹਿ ਗਏ ਹਾਂ। ਕਿੱਥੇ ਲੈ ਗਏ? ਉੱਥੇ ਹੀ ਕੜਾਮ ਸਿੰਘਣ ਹਸਨਪੁਰ। ਅੱਛਾ ਉੱਥੇ ਲੈ ਗਏ। ਉੱਥੇ ਲੈ ਗਏ, ਉਹਦੇ ਪੁਲ ਦੇ ਵਿਚਕਾਰ ਬਿਠਾ ਦੀਏ, ਬਹਿ ਜਾਓ ਭਾਈ। ਸਾਡੇ ਕੁਣਬਿਆਂ ਦੇ ਬੰਦਿਆਂ ਦੇ ਸਾਰਿਆਂ ਦੇ ਨਾਂ ਲਿਖੇ ਆਏ ਉਹਨਾਂ। ਅੱਛਾ ਉਹਨਾਂ ਨਾਂ ਲਿਖੇ ਆਏ। ਹਾਂ ਬਈ ਫਲਾਣਾ ਫਲਾਣਾ, ਆ ਬਈ ਫਲਾਣਾ, ਉਹਨਾਂ ਨਾਂ ਲਿਖਾਏ ਵੇ ਸਾਡੇ। ਅੱਛਾ ਸਿੱਖਾਂ ਨੇ? ਸਿੱਖਾਂ ਨੇ ਅੱਛਾ ਨਾਂ ਸਾਰੇ ਸਾਡੇ ਲੋਕ ਦੇ ਜਿਤਨੇ ਵੀ ਥੇ ਉਹ ਲਿਖੇ ਆਏ। ਹਾਂਜੀ ਉਹਨਾਂ ਪਹਿਲੋਂ ਆਖਿਆ ਆ ਬਈ ਜੂਣਾ। ਫਿਰ ਇੱਕ ਉਸ ਨੂੰ ਆਖਿਆ ਹਾਂ ਬਈ ਆ ਤੂੰ ਫਲਾਣਿਆ। ਲੈ ਜੀ ਉਹ ਜੂਣਾ ਬੜਾ ਤਕੜਾ ਤਾ। ਅੱਛਾ ਵਪਾਰੀ ਆ ਤਾਂ ਉਹ ਉਹਨੂੰ ਲੈ ਗਏ। ਨਾ ਜੀ ਹਾਂ ਬਈ ਤੁਹਾਡੇ ਪਿੰਡ ਦਾ ਹੀ ਸੀ? ਸਾਡੇ ਪਿੰਡ ਦਾ। ਅੱਛਾ ਉਸ ਨੂੰ ਲੱਗੇ ਮਾਰਨ ਸਾਰਿਆਂ ਸਾਹਮਣੇ? ਸਾਹਮਣੇ ਨੀਂਦ ਇੰਝ ਲੈ ਜਾਂਦੇ ਉਧਰ ਅੱਗਾ ਤਾਂ ਕੰਡਾ ਤਾਰ ਲਾਈ ਆਈ। ਅੱਛਾ ਨਾਲ ਹੀ ਉਸ ਨਹਿਰ ਦੇ ਉਹਦੇ ਵਿੱਚ ਲੈ ਬੰਦੇ ਆਏ, ਅੱਗਾ ਖੜੇ ਹੁੰਦੇ ਆਏ। ਅੱਛਾ ਲੈ ਜਾਣਾ ਇਕੱਲੇ ਨੂੰ, ਉੱਥੇ ਲੈ ਬਹਿਣਾ। ਉੱਥੇ ਲਿਜਾ ਕੇ ਫਿਰ ਉੱਥੇ ਮਾਰ ਕੇ ਨਹਿਰ ਦੇ ਵਿੱਚ ਸੱਟ ਛੱਡਣਾ। ਅੱਛਾ ਜੀ ਹਾਂ। ਜਦੋਂ ਉਹਨੂੰ ਲੈ ਕੇ ਗਏ ਹਾਂ ਤੁਸੀਂ ਵੇਖਿਆ ਫਿਰ ਕੀ ਕੀਤਾ ਉਹਦੇ ਨਾਲ? ਉਹਦੇ ਨਾਲ ਜੀ ਮੈਂ ਵੇਖਿਆ ਆਪਣੇ ਵਲਦ ਸਾਹਿਬ ਨੂੰ। ਜਿਸ ਵੇਲੇ ਮੈਂ ਗਿਆ ਨਾ ਆਪਣੇ ਅੱਬੇ ਦੀ ਐਂ ਉਂਗਲੀ ਨੱਪੀ ਆਈ। ਜਿਸ ਵੇਲੇ ਮੈਂ ਇੰਝ ਗਿਆ ਨਹਿਰ ਦੇ ਉੱਤੇ ਹੀ? ਉੱਥੇ ਹੀ ਨਹਿਰ ਤੇ ਉਹ ਵੀ ਅੱਗੇ ਕੱਪਿਆ ਪਿਆ ਆ। ਉਹ ਜੂਣਾ ਵੀ ਜੂਨੇ ਨੂੰ ਮਾਰ ਦਿੱਤਾ? ਮਾਰਿਆ ਪਿਆ ਅੱਗਾ। ਅੱਛਾ ਉਹ ਮਾਰਿਆ ਪਿਆ। ਇਹ ਜਿਹੜੇ ਸਿੱਖ ਸੀ ਹਾਂ ਇਹ ਕਿਹੜੇ ਪਿੰਡ ਦੇ? ਮਸਿੰਗਨ ਦੇ ਸੀ? ਇਹ ਸਿੱਖ ਤੇ
ਕਿਹੜਾ ਆਮਦੇ ਸੀ? ਇਹ ਸਿੱਖ ਤੇ ਜਨਾਬ ਹਸਨਪੁਰ ਕੇ ਸਾਰੇ ਜਿੰਨੇ ਵੀ ਸੀ ਉੱਥੇ ਸਭ ਹੋਰ ਕੋਲ ਬਣੇ ਬੜੇ ਸਿੱਖ ਤੇ ਜਦੋਂ ਤੁਹਾਨੂੰ ਗੱਡਿਆਂ 'ਚ ਲੈ ਕੇ ਆਏ ਨੇ, ਲੈ ਕੇ ਆ ਗਏ। ਕਿੰਨਾ ਕੁ ਸਿੱਖ ਸੀ ਤੁਹਾਡੇ ਕਾਫਲੇ ਦੇ ਨਾਲ? ਸਾਡੇ ਕਾਫਲੇ ਨਾਲ ਕੋਈ ਵੀ ਸਿੱਖ ਨਹੀਂ ਥਾ। ਉਹ ਸਾਡੇ ਨਾਲ ਸਿਰਫ 2-4 ਬੰਦੇ ਆਏ ਉੱਥੋਂ ਪਿੰਡੋਂ ਲੈ ਕੇ ਹਾਂ। ਕਿ ਚਲੋ ਤੁਹਾਨੂੰ ਛੱਡ ਕੇ ਆਈਏ। ਤੁਹਾਨੂੰ ਕਹੇ ਪਾਕਿਸਤਾਨ ਦੀਆਂ ਲਾਰੀਆਂ ਆਈਆਂ ਸਾਨੂੰ ਉਹਦੇ ਵਿੱਚ ਚੜ੍ਹਨਾ ਹੈ। ਅੱਛਾ, ਹਾਂ, ਪਾਕਿਸਤਾਨ ਜਿਹੜੇ ਜਾਏਂਗੇ ਤੁਹਾਡੇ ਪਿੰਡ ਦੇ ਸਿੱਖ ਹਿੰਦੂ ਸਨ, ਜੀ। ਉਹਨਾਂ ਨੇ ਉਹ ਨਹੀਂ ਆਏ ਛੱਡਣ ਤੁਹਾਨੂੰ? ਨਹੀਂ, ਹੂੰ, ਉਹ ਨਹੀਂ ਸਾਡੇ ਨਾਲ ਆਏ। ਉਹਨਾਂ ਮਾਰਿਆ ਵੀ ਨਹੀਂ ਸਨ। ਅੱਛਾ, ਉਹਨਾਂ ਮਾਰਿਆ ਵੀ ਨਹੀਂ, ਉਹਨਾਂ ਲੋਟੀ ਕੀਤੀ ਹੈ ਹੂੰ, ਪਿੱਛੋਂ। ਅੱਛਾ, ਉਹ ਤੇ ਹਰ ਬੰਦੇ ਨੇ ਕੀਤੇ ਨਾ ਹਾਂ। ਜਿਹੜੇ ਉੱਥੇ ਰਹਿ ਗਏ। ਹਾਂ, ਜਿਵੇਂ ਇੱਧਰ ਅਸੀਂ ਆਏ, ਇੱਥੇ ਦੇ ਟਿਆ। ਆਏ ਇੱਥੇ ਵੀ ਆ ਜਿਹੜੇ ਖੰਡੋਏ ਨਾ। ਠੀਕ ਉਧਰ ਵਾਲੀ ਗੱਲ। ਹਾਂ, ਉਧਰ। ਅੱਛਾ, ਇਹ ਦੱਸੋ ਫਿਰ ਜਦੋਂ ਉਹਨੂੰ ਮਾਰ ਛੱਡਿਆ ਹਾਂ, ਤੇ ਫਿਰ ਕਿਹਦੀ ਵਾਰੀ ਆਈ? ਫਿਰ ਵਾਰੀ ਆਈ ਮੇਰੇ ਪਿਓ ਦੀ। ਅੱਛਾ, ਹਾਂ, ਕੀ ਕਹਿੰਦੇ ਉਹਨਾਂ ਨੂੰ? ਉਹਨੂੰ ਕਹਿਣ ਲੱਗੇ ਆ ਬਈ ਆਗਾ। ਮੈਂ ਉਂਗਲੀ ਨੱਪੀ ਆਈ, ਅੱਛਾ, ਉਂਗਲੀ ਨੱਪੀ। ਉਹਨਾਂ ਜਨਾਬ ਮਾਰੀ ਤਲਵਾਰ ਕਿਹਦੇ? ਮੇਰੇ ਆਬੇ ਦੇ। ਅੱਛਾ, ਇੱਥੇ ਤਲਵਾਰ ਮਾਰੀ, ਉਹਦੀ ਧੌਣ ਜਾਏਗੀ। ਮੈਂ ਉਂਗਲੀ ਛਡਾ ਕੇ ਪਿੱਛੇ ਮਾਰੀ। ਤੁਹਾਡੀ ਅੱਖਾਂ ਦੇ ਸਾਹਮਣੇ? ਅੱਖਾਂ ਦੇ ਸਾਹਮਣੇ ਪਿੱਛੇ ਨਸਿਆ ਫਿਰ। ਨਹੀਂ, ਗੱਡੇ ਦੇ ਕੋਲ ਹੀ ਮਾਰੀ ਕਿ ਉਧਰ ਲੈ ਨਹੀਂ ਕੇ ਜੀ, ਗਏ? ਨਹੀਂ, ਗੱਡੇ ਤੋਂ ਦੂਰ ਖੜੇ ਤੇ। ਅੱਛਾ, ਉੱਥੇ ਪੁਲ ਦੇ ਵਿਚਕਾਰ ਤਾਂ ਮੁਲਕ ਸਾਰਾ, ਨਹਿਰ ਦੇ ਪੁਲ ਦੇ ਵਿਚਕਾਰ। ਓਏ ਹੋਏ ਹੋਏ। ਉਹ ਫਿਰ ਜਨਾਬ ਜੀ ਜਿਹੜੇ ਮੈਂ ਪਿੱਛਾ ਨਸਿਆ ਨਾ, ਤੇ ਨਸ ਕੇ ਆ ਕੇ ਅੱਗੋਂ ਜਨਾਨੀ ਇਹਨੂੰ ਕਹਿ ਰਹੇ ਜਿੰਨੇ ਸਿੱਖਣੀਆਂ ਬਣਨਾ ਇੱਕ ਮਣੇ ਨਿਕਲੋ। ਅੱਛਾ, ਉਹਨਾਂ ਜਨਾਬ ਉਹ ਤਾਂ ਆਖਿਆ ਬਿਲਕੁਲ ਕੋਈ ਨਹੀਂ। ਕੋਈ 2-3 ਦੇ ਵਿੱਚੋਂ ਨਿਕਲੀਆਂ ਨਾ, ਹੂੰ, ਤੇ ਉਹਨਾਂ ਆਖਿਆ ਜੀ ਸਿੱਖਣੀਆਂ ਸਨ, ਮਾਰੋ ਨਹੀਂ। ਦੂਜਾ ਜਨਾਬ ਚੱਲ ਗਈ ਤਲਵਾਰ ਉੱਥਾ। ਅੱਛਾ, ਫਿਰ ਜਨਾਬ ਜੀ ਜਿਹੜੇ ਮੈਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ? ਹੈਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ? ਨਾ ਕੋਈ ਨਹੀਂ ਬਖਸ਼ਿਆ, ਮਾਰਿਆ ਜੀ। ਮਾਰ ਜੀ ਜਿਹੜੇ ਮੈਂ ਪਿੱਛਾ ਹਟਿਆ ਨਾ, ਹੂੰ, ਹਾਂ, ਹਟ ਕੇ ਮੈਂ ਜਨਾਨੀ ਦੇ ਵਿੱਚ ਆ ਗਿਆ। ਅੱਛਾ, ਮਾਂ ਮੇਰੀ ਇੰਝ ਮਾਰੀ ਪਈ ਹੈ। ਮਾਂ ਮਾਰ ਦਿੱਤੀ ਉਹਨਾਂ ਮਾਂ ਨੇ? ਮਾਰ ਫਿਰ ਜਨਾਬ ਮੈਂ ਇੱਥੋਂ ਤੇ ਇੰਝ ਠਹਿ ਗਿਆ ਹੇਠਾਂ, ਲੰਮੇ ਪੈ ਗਏ? ਲੰਮਾ ਪੈ। ਇਹ ਗਲ ਵਿੱਚ ਜੱਗਾ ਹੀ ਆ ਹੂੰ ਹੂੰ ਹੂੰ। ਚਿੱਟਾ ਜਿਹਾ, ਉਹ ਖੂਨ ਨਾਲ ਭਰੀ ਗਿਆ। ਉਹਨੇ ਫਿਰ ਵੇਖਿਆ ਤੇ ਮੈਂ ਜੀ ਜਿਸ ਵੇਲੇ ਡੱਠਾ ਨਾ, ਜਨਾਨੀ ਆ ਉਹ ਤੋਂ ਮਾਰ ਕੇ ਉਹਨਾਂ ਢੇਰ ਲਾ ਦੀਏ ਉੱਤੇ ਜਾਤਕਾਂ ਦੇ ਵੀ, ਸਵਾਣੀਆਂ ਦੇ ਵੀ। ਹੇਠਾਂ ਦਬੀ ਗਿਆ ਮੈਂ, ਅੱਛਾ, ਹੇਠਾਂ ਦਬੀ ਗਿਆ। ਫਿਰ ਹੈ ਤੇ ਮੈਂ ਉੱਪਰਲੇ ਮਨੇ ਝਾਲ ਚ ਛਿਕਣਾ ਨਾ, ਜਿਹੜਾ ਮਰਿਆ ਹੋਣਾ ਛਿੱਕ ਵਿੱਚ ਸਰ ਚੜਨਾ। ਵਿੱਚ ਸਿਰ ਦਿੰਦੇ ਸੀ ਹਾਂ, ਨਹਿਰ ਦੇ? ਨਹਿਰ ਦੇ ਵਿੱਚ ਉਹ ਉਤਲੀ ਝਾਲ ਦੇ ਉੱਤੋਂ ਸੱਟਦੇ ਆਏ। ਅੱਛਾ, ਵੱਢਦੇ ਤੇ ਹੈ ਹੇਠਲੇ ਮਨੇ ਆਏ, ਹੂੰ, ਉੱਤੋਂ ਸੱਟਦੇ ਆਏ। ਉੱਥੇ ਮਾਰ ਕੇ ਜਨਾਨੀਆਂ ਨੇ ਬਚਿਆਂ ਨੂੰ। ਓਏ ਹੋਏ। ਬਾਜੀ ਉਹਨਾਂ ਫਿਰ ਜਿਸਲੇ ਮਾਰੇ, ਮੈਂ ਫਿਰ ਲਾਸ਼ਾਂ ਦੇ ਹੇਠਾਂ ਦਬੀ ਗਿਆ। ਅੱਛਾ, ਥੱਲੇ ਪੈ ਰਹੇ ਤੁਸੀਂ? ਥੱਲੇ ਪਿਆ ਰਿਹਾ ਬਿਲਕੁਲ। ਬਜ਼ੁਰਗੋ, ਜਦੋਂ ਘਰੋਂ ਨਿਕਲੇ ਸੀ ਹਾਂ, ਤੁਹਾਡੇ ਨਾਲ ਤੁਹਾਡੇ ਘਰ ਦੇ ਕਿੰਨੇ ਜੀ ਸਨ? ਸਾਡੇ ਜਨਾਬ ਜੀ ਸਾਰੇ ਤੇ 3 ਭੈਣਾਂ ਸੀ ਮੇਰੇ ਨਾਲੋਂ ਨਿੱਕੀਆਂ। ਅੱਛਾ, ਪਿਓ ਵੀ ਥਾ, ਮਾँ ਵੀ थी, ਹੂੰ, ਹੋਰ ਬਾਬੇ ਵੀ थे ਅੱਛਾ। सारे। ਤੇ ਜਿਹੜਾ ਤੁਹਾਡਾ ਚਾਚਾ ਲੱਗਦਾ ਸੀ ਜਿਹਦਾ ਨਾਮ ਰਿਹਾ ਨਿਆਜ਼, सलामदीन। ਨਹੀਂ ਜਿਹੜੇ ਕਬੱਡੀ ਖੇਡਦਾ ਸੀ? हाँ हाँ, ਉਹ ਇਹ ਹੋਰ ਨਾਲ ਪਿੰਡ ਸੀ ਉਹ ਹੋਰ। ਅੱਛਾ, हाँ ਅੱਛਾ, ਇਹ ਤੁਸੀਂ ਆਪਣੇ ਜੀ ਆਏ ਹੋ जी हाँ, ਤੇ ਕਿੰਨੇ ਬਚੇ ਸੀ ਫਿਰ? मैं तो जी ਇੱਕੋ ਹੀ ਬਚਿਆ था। ਸਾਡੀ ਫੈਮਿਲੀ ਜੋ ਇੱਕ ਹੀ ਬੱਚੇ। ਤੁਹਾਡੀਆਂ ਤਿੰਨੇ ਭੈਣਾਂ? ਹਾਂ, ਮੇਰੀਆਂ ਭੈਣਾਂ ਨਿੱਕੀਆਂ ਨੇ, ਉਹ ਵੀ ਮਾਰ ਛੱਡੀਆਂ। ਛੋਟੀਆਂ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਿਟੀਆਂ ਬਖਸ਼ਿਆ? ਨਾ ਬਖਸ਼ਦੀ ਨਾ, ਹਾਂ ਮਾਰਦੇ ਆ ਬਲ ਚੱਲ ਪਾਕਿਸਤਾਨ। ਸਾਡੀ ਨਾ ਫੁੱਫੀ ਨਾ ਕੋਈ ਚਾਚਾ। ਕੀ ਕਹਿੰਦੇ ਸੀ? ਨਾ ਫੁੱਫੀ ਨਾ ਕੋਈ ਚਾਚਾ। ਨਹੀਂ ਨਹੀਂ, ਕੀ ਕਹਿੰਦੇ ਸੀ वो पाकिस्तान जाओ ਮਾਰ ਕੇ? मार के। हाँ जी, टंगना न बंद हुआ। चल भाई चलो पाकिस्तान। ਹਾਲੇ ਤੇ ਛੋਟੇ। हाँ जी, कोई नहीं मारते है। ਕਿੰਨਾ ਕੁ ਪੂਰਾ ਪਿੰਡ ਮਾਰ ਛੱਡਿਆ ਸੀ ਤੁਹਾਡਾ ਉੱਥੇ? साडा पिंड जनाब बड़ा जेड़ा भी था उत्थे कपिया। एक घर उथों नसिया, उसनूं पहलों पता लग गया। ਅੱਛਾ, वो अमना अमान इत्थे आए न पाकिस्तान विच।
ਉਹਨਾਂ ਦਾ ਕੋਈ ਬੰਦਾ ਨਹੀਂ ਮਰਿਆ। ਬਾਕੀ ਕੋਈ ਬਚ ਕੇ ਆਇਆ ਉੱਥੋਂ? ਬਚ ਕੇ ਆਏ ਆ, ਕੋਈ ਬੀਬੀਆਂ ਵੀ ਆਈਆਂ ਨੇ, ਕੋਈ ਬੰਦੇ ਵੀ ਬਚ ਕੇ ਆਏ ਨੇ। ਹਾਂਜੀ ਇਹ ਵੀ ਜਦੋਂ ਬਜ਼ੁਰਗੋ ਮਾਰ ਰਹੇ ਸੀ, ਹਾਂ ਤੁਸੀਂ ਥੱਲੇ ਲੁਕੇ ਸੀ, ਹਾਂ। ਤੇ ਉਹ ਕਿੰਨੀ ਦੇਰ ਤੱਕ ਸਿਲਸਿਲਾ ਚੱਲਦਾ ਰਿਹਾ ਮਾਰਨ ਦਾ? ਉਹ ਜੀ ਬੜਾ ਚੱਲਿਆ ਉਹ, ਬਿਲਕੁਲ ਉਸ ਵੇਲੇ ਬਾਰਿਸ਼ਾਂ ਬੜੀਆਂ ਆਣ, ਅੱਛਾ ਪਾਣੀ ਬੜਾ ਆ, ਉਹ ਨਹਿਰ ਵੀ ਨਹੀਂ ਦਿਸਦੀ, ਇਤਨਾ ਪਾਣੀ ਉਹਦੇ ਉੱਤੇ ਚੱਲ ਰਿਹਾ ਸੀ। ਅੱਛਾ ਹਾਂਜੀ ਤੇ ਉਹਨਾਂ ਜੀ ਜਿਹੜੇ ਵੇਖਿਆ ਮੈਂ ਹੇਠਾਂ ਲਾਸ਼ਾਂ ਦੇ ਦੱਬੇ ਵਾ ਸਾਂ, ਉਹ ਛੇਕ ਛੇਕ ਕੇ ਬਾਈ ਲੱਤਾਂ ਫੱਦ ਕਾ ਹਾਂਜੀ ਵੇ ਸੱਟਦੇ ਆ, ਉਹਨਾਂ ਵੇ ਸੱਟ ਲਿਆ ਮੈਂ ਵੀ ਉਹਨਾਂ। ਅੱਛਾ ਚਾਲ ਦੇ ਹੇਠਾਂ ਗਿਆ, ਅੱਛਾ ਕੋਈ ਮੂੰਹ ਵਿੱਚ ਪਾਣੀ ਨਹੀਂ ਪਿਆ ਕਿਹਦੇ? ਮੇਰੇ। ਤੁਹਾਨੂੰ ਵੀ ਨਹਿਰ 'ਚ ਸਿੱਟ ਦਿੱਤਾ ਉਹਨਾਂ ਨੇ? ਹਾਂ ਕੋਈ ਮਰਿਆ ਮੂੰਹ- ਸਮਝ ਕੇ? ਬਿਲਕੁਲ ਉਹਨਾਂ ਨੇ ਆਖਿਆ ਮੋਏ ਟੋ ਟਾ ਕਰ ਇਹ ਵੇਖਾਂ ਇਹ ਬਰਮ ਲੱਗੀ ਹੈ ਲੱਗੀ ਹੈ ਇੱਥੇ ਹੈ ਸੋਨੇ ਵੀ ਅੱਛਾ ਇਹ ਉਹਨਾਂ ਨੇ ਮਾਰੀਆਂ ਜਦੋਂ? ਮਾਰੀਆਂ ਟੋਂਦੇ ਆਏ ਬਾ ਕਿਹੜਾ ਜੁੰਦਾ ਤੇ ਕਿਹੜਾ ਜੇ ਮੋਰਿਆ ਕਿ ਨਹੀਂ। ਅੱਛਾ ਉਹਨਾਂ ਫਿਰ ਜਨਾਬ ਛੇਕਿਆ ਮੈਂ ਲੱਤਾਂ ਤੋਂ ਨਹਿਰ ਦੇ ਵਿੱਚ ਸੱਟਿਆ। ਤੁਹਾਡੇ ਹੋਰ ਵੀ ਕਿਤੇ ਬਲਮ ਲੱਗੀ ਹੈ? ਨਾ ਹੋਰ ਕਿ ਜਾਈ ਨਹੀਂ। ਅੱਛਾ ਬਾਜ਼ੂਆਂ ਦੇ ਉੱਤੇ ਲੱਗੀਆਂ? ਹਾਂ ਅੱਛਾ ਹਾਂ ਤੁਸੀਂ ਫਿਰ ਨਹਿਰ ਦੇ ਵਿੱਚ ਤੁਹਾਨੂੰ ਸਿੱਟ ਦਿੱਤਾ? ਨਹਿਰ ਦੇ ਵਿੱਚ ਸੱਟ ਦਿਆ ਜਨਾਬ, ਝਾੜ ਦੇ ਹੇਠ ਹੋ ਗਿਆ ਬਿਲਕੁਲ ਹੈ ਜੀ, ਪਾਣੀ ਨਹੀਂ ਮੂੰਹ 'ਚ ਪਿਆ, ਅੱਛਾ ਇੰਜ ਸਾਫ਼ ਗਿਆ। ਅੱਗੋਂ ਅੱਗੇ ਜਿਹੜਾ ਅਜ਼ੀਜ਼ ਆ, ਇਹਦੀ ਇੱਕ ਬਤਰੀ ਆਈ, ਅੱਛਾ ਉਹ ਵੀ ਵਿਚਾਰੀ ਹੈ ਜੀ ਰੁੜਦੀ ਜਾਂਦੀ ਆਈ ਪਈ, ਬਲਮ ਸ਼ਲਮ ਹੁਣ ਕੋਈ ਨਾ ਹੀ ਲੱਗੀ, ਉਹ ਬਸ ਬਚਾਇਆ ਗਈ ਡਰ ਕਾ। ਅੱਛਾ ਉਹ ਫਿਰ ਅੱਗੇ ਦੂਰ ਗਈ, ਫਿਰ ਅੱਗੋਂ ਹੈ ਨ ਉਸ ਨਹਿਰ ਦੇ ਨਾਲ ਹੈ ਤੂਤ ਆ ਨੀਵਾਂ ਹੋਇਆ ਹੈ, ਪਾਣੀ ਦੇ ਉੱਤੇ ਲੱਗੋ। ਅੱਛਾ ਉਹ ਇੰਜ ਕਰਕੇ ਮੈਂ ਫੱਦੀ ਨਾ ਲਾਫੜਾ, ਉਹ ਬੱਚੀ ਵੀ ਮੇਰੇ ਨਾਲ ਆਈ ਪਿੱਛਾ, ਅੱਛਾ ਉਸ ਵੀ ਮੈंने ਹੱਥ में ਹੱਥ ਰੱਖਿਆ। ਉਹ ਬੱਚੀ ਨੇ? ਹਾਂ ਅੱਛਾ ਬਾਜੀ ਫਿਰ ਨਾਲ ਲੱਗ ਕੇ ਨਾ ਅਸੀਂ ਬਾਹਰ ਨਿਕਲ ਗਏ। ਦੋਨੇ ਛੋਟੇ ਛੋਟੇ ਬੱਚੇ? ਹਾਂ। ਤੇ ਲਾਸ਼ਾਂ ਵੀ ਤੁਸੀਂ ਵੇਖੀਆਂ ਹੋਣੀਆਂ ਜਦੋਂ ਨਹਿਰ ਦੇ ਵਿੱਚ ਤੁਹਾਨੂੰ ਸੁੱਟਿਆ ਉਹਨਾਂ ਨੇ? ਲਾਸ਼ਾਂ ਬੇਬਹਾ ਜੀ ਰੁੜ ਗਈਆਂ ਲਾਸ਼ਾਂ ਕਿਹੜਾ ਉੱਥੇ ਰਹੀਆਂ, ਲਾਸ਼ਾਂ ਵੀ ਕੋਈ ਨਹੀਂ ਰਹੀਆਂ। ਅੱਛਾ ਫਿਰ ਬਜ਼ੁਰਗੋ ਤੁਸੀਂ ਕਿੱਧਰ ਗਏ? ਫਿਰ ਅਸੀਂ ਜਨਾਬ ਨਾਲ ਜਵਾਰ ਆਈ, ਉਸ ਜਵਾਰ ਦੇ ਵਿੱਚ ਬਹਿ ਗਏ, ਚੁੱਪ ਕਰ ਗਏ, ਡਰੇ ਹੋਏ ਸੀ ਫੁੱਲ? ਫਿਰ ਉਹ ਬਾਹਰ ਦਾਬੇ ਮਾਰਦੇ ਆ, ਬਾਹਰ ਨਿਕਲੋ ਮੁੱਸ ਲਿਓ, ਅਸੀਂ ਅੱਛਾ ਕੋਈ ਨਹੀਂ ਬੋਲੇ। ਹੋਰ ਵੀ ਲੋਕ ਬਚੇ ਸਨ ਵਿੱਚ? ਹਾਂ ਵਿੱਚ ਬੰਦੇ ਨਸ ਭੱਜ ਕੇ ਕਿਸੇ ਕਿਦਾਂ ਹੀ ਲੱਗੀ ਹੋਈ, ਕਿਸੇ ਉੱਥੋਂ ਵਿੱਚ ਬੈਠੇ ਤੇ ਬੰਦੇ ਹੈ ਜੀ। ਫਿਰ ਉੱਥੋਂ ਫਿਰ ਜੀ ਅਸੀਂ ਟੁਰੇ ਹਾਂ। ਕਿੰਨੀ ਦੇਰ ਬਾਅਦ ਤੁਰ ਪਏ ਸੀ? ਅਸੀਂ ਦਿਨ 'ਚ ਹੀ ਟੁਰੇ ਹਾਂ। ਫਿਰ ਅੱਛਾ ਮਾਰਿਆ ਵੀ ਸਵੇਰ ਦੇ ਟਾਈਮ ਸੀ ਉਹਨਾਂ ਨੇ? ਮਾਰਿਆ ਉਹਨਾਂ ਰਾਤ ਨੂੰ ਸੀ। ਅੱਛਾ ਮਾਰਿਆ ਰਾਤ ਨੂੰ? ਹਾਂ ਦਿਉ ਚੜ ਗਿਆ ਤਾਂ ਫਿਰ ਤੇ ਅਸੀਂ ਗਏ ਹਨ। ਫਿਰ ਜਿਹੜੇ ਅੱਗੋਂ ਇੱਕ ਮਾਲ ਪਿਆ ਸਿੱਖ ਚੁਕਾਉਂਦਾ ਸੀ, ਡੰਗਰ ਲੋਟੀ ਦੇ। ਅੱਛਾ ਮੁਸਲਮਾਨਾਂ ਕੇ ਡੰਗਰ ਨਾ ਉਸ ਬੜੇ ਜਿਹੜੇ ਲੁੱਟੇ ਸਨ ਉਹਨੇ? ਲੁੱਟੇ, ਉਹ ਪਿਆ ਚੁਕਾਏ ਜੀ। ਫਿਰ ਮੈਂ ਸਿਰ ਕੱਢਿਆ ਨਾ ਜਵਾਰੀ ਚੋਂ, ਉਹ ਕਹਿਣ ਲੱਗਿਆ ਲੈ ਪਿਆ ਉਹ ਰਾਜਾ ਕਾ ਛੋਰ ਬੋਲਾ, ਉਹ ਕੁੜੀਆਂ ਮੇਰੇ ਪਿੱਛਾ ਦੋਏ, ਉਹ ਵੀ ਕਹਿਣ ਲੱਗੀ ਵੀ ਇਹ ਮੈਂ ਕਿ ਉਹ ਖੈਰ ਆ ਗਿਆ ਸਾਨੂੰ ਮਾਰਿਆ ਨਹੀਂ। ਅੱਛਾ ਮਾਰਿਆ ਨਹੀਂ? ਨਹੀਂ। ਕੀ ਕਹਿੰਦਾ? ਉਹ ਕਹਿਣ ਲੱਗਿਆ ਵੀ ਤੁਸੀਂ ਇੰਝ ਕਰੋ, ਤੁਸੀਂ ਜਾਓ ਐਂ ਨਨੋਲੇ ਹੈ ਸਰਾ ਲੱਗੋ। ਤੁਸੀਂ ਦੋਨੇ ਸੀ, ਤੁਹਾਡੀ ਉਹ ਛੋਟੀ ਬੱਚੀ ਦੇ ਨਾਲ ਤੁਸੀਂ? ਉਹ ਬੱਚੀ ਆਈ ਅਜ਼ੀਜ਼ ਦੀ ਬਤਰੀ ਆਈ। ਅੱਛਾ ਤੁਸੀਂ ਇੱਕੋ ਦੋਨੇ ਤੇ ਸੀ ਬਸ? ਹੈ ਵੱਡੀ ਸਾਰੀ ਆਈ ਕਿ ਉਹ ਅੱਛਾ ਉਹ ਵੱਡੀ ਸੀ? ਵੱਡੀ ਸੀ, ਮੇਰੇ ਨਾਲੋਂ ਵੀ ਤਕੜੀ ਆਈ। ਅੱਛਾ ਅੱਛਾ ਇੱਕ ਉਹਦੇ ਕੁਛ ਨਿੱਕੀ ਜੀ ਆਈ ਭੈਣ ਹੀ ਉਹਦੀ। ਅੱਛਾ ਉਹਦੀ ਭੈਣ ਤੇ ਉਹ? ਹਾਂ ਅੱਛਾ ਤੇ ਉਹਦੀ ਮਾਂ ਪਿਓ ਮਾਰ ਦਿੱਤੇ ਸੀ? ਮਾਰ ਦੀ ਓਏ ਹੋਏ ਹੋਏ। ਮਾਰ ਦੀ। ਇਹ ਜਿਹੜਾ ਅਬਦੁਲ ਅਜ਼ੀਜ਼ ਇਹ ਚਾਚਾ ਜਾ ਉਹਨਾਂ ਦਾ। ਅੱਛਾ ਹਾਂ ਤੇ ਜਿਹੜਾ ਅਬਦੁਲ ਅਜ਼ੀਜ਼ ਸੀ ਜੀ, ਇਹਨੂੰ ਕਿੱਥੇ ਮਾਰਿਆ? ਇਹਨੂੰ ਪਾਕਿਸਤਾਨ ਉਹ ਜਨਾਬ ਉੱਥਾ ਮਾਰਿਆ, ਉਸ ਨੂੰ ਫੜ ਕੇ ਲੈ ਗਏ, ਜਿਸ ਵੇਲੇ ਜਾ ਕੇ ਉਸ ਨੂੰ ਜਨਾਬ ਲੱਗ ਪੈ ਮਾਰਨ। ਕਿੱਥੇ? ਉੱਥੇ ਹੀ ਜਿੱਥੇ ਬੰਦੇ ਮਾਰਦੇ ਆਏ, ਇੱਥੇ ਵੀ ਬਲਮ ਲੱਗੀ ਉਹਨੂੰ ਅਬਦੁਲ ਅਜ਼ੀਜ਼ ਦੇ? ਅਬਦੁਲ ਅਜ਼ੀਜ਼ ਨੂੰ
ਹੱਥ ਪਿੱਛੋਂ ਵੀ ਬਰਮ ਲੱਗੀ, ਅੱਛਾ ਹੱਥ ਉਹਦੇ ਹੱਥ ਤੇ ਤਲਵਾਰ ਲੱਗੀ, ਅੱਛਾ ਇਹ ਸੱਜੇ ਹੱਥ, ਨਿਸ਼ਾਨ ਰਹੇ ਨੇ ਤੇ 5 ਸਾਲ ਹੋਏ ਹਾਂ ਹੱਥ ਤਲਵਾਰ ਲੱਗੀ। ਉਹਦੇ ਘਰ ਵਾਲੇ ਕਿੰਨੇ ਜੀ ਮਰੇ ਸੀ? ਬੜੇ ਜੀ ਮਰੇ ਉਹਨਾਂ ਦੇ, ਸਾਰੇ ਮਰੇ, ਓਏ ਹੋਏ ਹੋਏ। ਸਭ ਮਰੇ। ਉਹ ਫਿਰ ਜਿਸ ਵੇਲੇ ਠੱਠਾ ਵਿੱਚ ਉਹ ਵੀ ਹੈ ਸਾਡੇ ਨਾਲ, ਉਹਦੀ ਲਾਸ਼ ਲੜ ਗਈ, ਕਿਹਦੀ? ਉਹਦੀ ਅਜ਼ੀਜ਼ ਦੀ ਨਾਲ ਕੱਦੇ ਦੇ ਰੁੜਕ ਆ ਗਿਆ ਉਹ ਵੀ। ਅੱਛਾ ਅਸਾਂ ਫਿਰ ਉਹ ਕੁੜੀ ਵੀ ਲੱਗ ਗਈ, ਮੈਂ ਵੀ ਤਕੜਾ ਤਾਂ 10 ਸਾਲ ਦਾ ਤਾਂ। ਅਸਾਂ ਟਿਕ ਤੋਕੇ ਤੇ ਫੱਦ ਕੇ ਨਾ ਉਹ ਤੂਤ ਬਾਹਰ ਨਿਕਲ ਗਏ। ਅੱਛਾ ਉਹ ਵੀ ਨਾਲ ਸੀ ਉਦੋਂ, ਜ਼ਿੰਦਾ ਸੀ ਉਹ? ਨਾ ਹਾਂ ਜਿੰਦਾ ਅੱਛਾ ਇਹਨਾਂ ਸਾਰਾ ਵੱਡੀ ਵਿਆਹ ਤੇ ਅੱਛਾ ਰਕਮ ਬਚੀ ਆਣ, ਅੱਛਾ ਇੱਥੋਂ ਪਾਣੀ ਪਾਣਾ ਤੇ ਇੱਥੋਂ ਨਿਕਲ ਜਾਣਾ। ਓਏ ਹੋਏ ਹੋਏ ਹੋਏ। ਹਾਂਜੀ। ਉਹ ਫਿਰ ਉਤਲਾ ਲਾਇਆ ਉਸ ਕੁੜੀ ਨੇ, ਉਤਲਾ ਇੰਝ ਵੜਿਆ ਉੱਥੇ ਗੱਲ ਵੜ ਕੇ ਲੈ ਗਏ। ਫਿਰ ਗਏ ਹਾਂ ਅਸੀਂ ਜਨਾਬ ਨਨਿਓਲੇ, ਉਹ ਵੀ ਨਾਲ ਸੀ? ਨਾਲ ਸੀ। ਅੱਛਾ ਉੱਥੇ ਵਧਾਵਾ ਸਿੱਖ ਸੀ। ਅੱਛਾ ਉਹ ਜਨਾਬ ਕੱਪੜੇ ਸੀ ਕਾ ਪਾਵਾ ਤਾਂ ਮੁਸਲਮਾਨਾਂ ਨੂੰ ਜਿਹੜੇ ਵੀ ਜਹੇ ਤੇ ਉੱਥੇ? ਉੱਥੇ ਤੁਸੀਂ ਵੀ ਉੱਥੇ ਗਏ? ਹਾਂ ਅਸੀਂ ਉੱਥੇ ਗਏ। ਫਿਰ ਅੱਗੋਂ ਸਾਡਾ ਉਹਦਾ ਪਰ ਕੈਂਪ ਲੱਗਿਆ ਪਤਾ। ਨਹੀਂ ਜਦੋਂ ਉੱਥੇ ਗਏ ਹੋ ਹਾਂ ਤੁਹਾਨੂੰ ਉਹ ਮਿਲਿਆ ਵਧਾਵਾ? ਹਾਂ ਮਿਲਿਆ। ਤੁਹਾਨੂੰ ਵੀ ਕੱਪੜੇ ਦਿੱਤੇ ਉਹਨੇ? ਕੱਪੜੇ ਦੀਏ, ਕੱਪੜੇ ਦੇ ਕੇ ਕਹਿਣ ਲੱਗੇ ਵੀ ਤੁਸੀਂ ਹੁਣ ਇੱਥੇ ਬੈਠੋ। ਉਹਨੂੰ ਰੋਟੀ ਵੀ ਦਿੱਤੀ, ਸਭ ਕੁਝ ਦਿੱਤਾ। ਅਗਰ ਮਾਰਨ ਵਾਲੇ ਸੀ ਬਚਾਉਣ ਵਾਲੇ ਵੀ ਹੈ ਸੀ? ਹਾਂ ਉਹ ਫਿਰ ਜਨਾਬ ਨਾ ਕਹਿਣ ਲੱਗਿਆ ਵੀ ਉਹਦਾ ਪਰ ਸਾਡਾ ਕੈਂਪ ਤਾਂ ਮੁਸਲਮਾਨਾਂ ਦਾ ਲੱਗਿਆ ਵਾ। ਉਹ ਅੰਗਰੇਜ਼ੀ ਵਿੱਚ ਆ, ਅੱਛਾ ਉੱਥੇ ਮੁਸਲਮਾਨਾਂ ਦਾ ਪਾਰਾ था। जी फिर वो सन जनाब जितने भी असी थे ना सानों सो गड्ढे विच बहा के ਵੱਡੇ ਟੁੱਕੇ ਜੇ ਆਏ। ਅੱਛਾ ਉੱਥਾ ਫਿਰ ਨਿਓਲੇ ਉਹ ਲੈ ਗਿਆ। ਉਹ ਆਪ ਲੈ ਗਿਆ ਵਧਾਵਾ? ਆਪ ਉਸ ਦੂਰੋਂ ਫਿਰ ਸੱਤ ਮਾਰਿਆ ਬਈ ਇਹ ਆਪਣੇ ਮੁਸਲਮਾਨ ਲੈ ਜਾਓ। ਓਏ ਹੋਏ ਹੋਏ ਨੇਕ ਬੰਦੇ ਵੀ ਹੈ ਸੀ ਉਸ ਵੇਲੇ? ਉਸਨੇ ਜਨਾਬ ਸੱਤ ਮਾਰਿਆ। ਉਹਦਾ ਪਰ ਕੈਂਪ ਲੱਗਿਆ ਪਤਾ। ਉਹ ਫਿਰ ਉਹਦਾ ਪਰ ਕੇ ਕੈਂਪ ਮਾ ਸਾਨੂੰ ਜਨਾਬ ਲੈ ਗਿਆ ਮੁਸਲਮਾਨਾਂ ਨੂੰ, ਵੱਡੀਆਂ ਟੁੱਕੀਆਂ ਸਭ। ਫਿਰ ਉੱਥੋਂ ਆ ਜਾਏ ਤੇ ਆ ਕੇ ਜੀ ਜਾ ਕੇ ਉੱਥੇ ਫਿਰ ਕਹਿਣ ਲੱਗੇ ਜੀ ਉੱਥਾ ਇਹ ਜਿਸ ਵੇਲੇ ਅਸੀਂ ਉੱਥੇ ਗਏ ਆ ਨਾ ਕੋਈ ਉਹਨਾਂ ਜਨਾਬ ਦੇਰ ਨਹੀਂ ਕਰੀ ਗਾਈ ਕੋਕ ਆ। ਹੁਣ ਤਾਂ ਹਿੰਦੂ ਜਿਹੜੇ ਆਏ ਇਹ ਗਾਇ ਨੂੰ ਮਾਤਾ ਸਮਝੇ ਤੇ। ਅੱਛਾ ਉੱਥੇ ਕੋਕ ਆ ਜਨਾਬ ਉਹ ਕਹੇ ਖਾਓ। ਕਿਨੇ ਗਿਆ? ਜਿਹੜੇ ਮੁਸਲਮਾਨ ਆਏ ਉਹਦਾ ਪਰਦੇ। ਅੱਛਾ ਕੈਂਪ ਦੇ ਵਿੱਚ? ਕੈਂਪ ਦੇ ਵਿੱਚ ਉੱਥੇ ਸਾਰੇ ਮੁਸਲਮਾਨ ਹੀ ਹੋਣੇ ਨੇ? ਸਾਰੇ ਮੁਸਲਮਾਨ ਤੇ ਸਾਰਿਆਂ ਨੂੰ ਨਾ ਗੋਸ਼ਤ ਰਾਸ਼ਨ ਹਰ ਸ਼ੈ ਦਿੰਦੇ ਰਹੇ। ਫਿਰ ਉੱਥੋਂ ਸਾਡਾ ਕੈਂਪ ਉੱਠਿਆ। ਅੱਛਾ ਹਾਂ ਜਿਸ ਵੇਲੇ ਉੱਠਿਆ ਕੈਂਪ ਸਾਡਾ ਫਿਰ ਗਏ ਅਸੀਂ ਅੰਬਾਲੇ। ਅੱਛਾ ਜ਼ਿਲ੍ਹਾ ਅੰਬਾਲਾ ਦਾ ਰਿਆਸਤ ਪਟਿਆਲੇ ਦੀ ਆਈ। ਅੱਛਾ ਅੰਬਾਲੇ ਗਏ ਹਾਂ ਜਿਸ ਵੇਲੇ ਉਹ ਇੱਕ ਲੋਕ ਸੀ ਨਗਰ, ਉੱਥੇ ਹਸਪਤਾਲ ਵੀ ਥਾ। ਅੱਛਾ ਤੇ ਬੰਦੇ ਵੀ ਉਹ ਬੜੇ ਤਕੜੇ ਆਏ। ਅਸੀਂ ਜਿਤਨੇ ਵੀ ਵੱਡੇ ਟੁੱਕੇ ਉੱਥੇ ਗਏ ਆ ਨਾ। ਹਾਂਜੀ ਇਹ ਅਜ਼ੀਜ਼ ਵੀ ਹਾਂਜੀ ਇਹ ਇੱਥੋਂ ਪਾਣੀ ਪਾਉਣਾ ਇੱਥੋਂ ਨਿਕਲ ਜਾਣਾ। ਉਹ ਆਖਣ ਲੱਗੇ ਵੀ ਇਹ ਇੱਥੇ ਡਾਕਟਰ ਹੈ ਸਿੱਖ। ਅੱਛਾ ਇਸਨੇ ਲਾ ਦੇਣੀ ਹੈ ਪੱਟੀ, ਇਹ ਬੰਦਾ ਨਹੀਂ ਬਚਣਾ, ਇਹ ਲੈ ਚਲੋ ਘਰ। ਕਿਹਨੇ ਕਿਹਾ ਤੁਹਾਨੂੰ? ਉਹ ਸਾਡੇ ਮੁਸਲਮਾਨਾਂ ਨੇ ਨਗਰ ਵਾਲੇ ਨੇ। ਅੱਛਾ ਉਹ ਨਗਰ ਵਾਲੇ ਲੈ ਗਏ ਇਸ ਨੂੰ ਅਜ਼ੀਜ਼ ਨੂੰ। ਜਿਤਨੇ ਵੀ ਥੇ ਅਸੀਂ ਉੱਥੇ ਟੁਰ ਗਏ। ਸਹੀ ਉੱਥੇ ਜਾ ਕੇ ਜਨਾਬ ਉਸ ਲੈ ਵੀ ਕਹੇ ਜੇ ਪੱਟੀ ਛੱਟੀ ਕਹੇ ਪੱਟੀ ਛੱਟੀ ਕੋਈ ਨਹੀਂ ਲਵਾਉਣੀ ਹੈ। ਨਹੀਂ ਲਵਾਈ? ਨਹੀਂ ਉਹ ਕਹਿਣ ਲੱਗੇ ਪੱਟੀ ਨਹੀਂ ਲਵਾਉਣੀ, ਇਹ ਡਾਕਟਰ ਹੈ ਸਿੱਖ। ਡਰ ਗਏ? ਹਾਂ ਕਿ ਸਿੱਖ ਅੱਗੇ ਸਿੱਖਾਂ ਨੇ ਮਾਰਿਆ ਸੀ? ਉਹ ਸਿੱਖ ਪਾਰ ਕਰ ਦੇਗਾ ਜ਼ਹਿਰ ਦੀ ਪੱਟੀ ਲਾ ਕੇ। ਅੱਛਾ ਇਹਦੀਆਂ ਸ਼ਾਹ ਰਗਾਂ ਹੀ ਬਚੀਆਂ ਆਣ ਹੋਰ ਨੜ ਵੱਢਿਆ। ਅੱਛਾ 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 ਬਾਜੀ ਫਿਰ ਅੱਲਾ ਕੀਤਾ ਤੇ ਬਚ ਗਿਆ। ਫਿਰ ਕੀ ਲਾਉਂਦੇ ਰਹੇ ਉੱਤੇ? बस अब कुछ भी नहीं, बस अल्लाह पाक ने ना हाँ जी अल्लाह पाक पानी ही दवाई था। अच्छा हाँ
ਕੁਝ ਵੀ ਨਹੀਂ ਲਾਇਆ। ਫਿਰ ਹੌਲੀ ਹੌਲੀ ਚਮਚੀ ਨਾਲ ਪਾਣੀ ਪਾਣੀ ਹੌਲੀ 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 ਇਹ ਵੀ ਲੱਗ ਗਿਆ, ਹਰ ਸ਼ੈ ਹੋ ਗਈ। ਸਹੀ। ਫਿਰ ਜਨਾਬ ਉੱਥੋਂ ਉੱਠ ਕੇ ਠੀਕ ਠਾਕ ਇੱਥੇ ਆ ਕੇ ਫੌਤ ਹੋਇਆ ਉਹ, ਅੱਛਾ। ਇੱਥੇ ਆ ਕੇ। ਤੇ ਇਹ ਦੱਸੋ ਨਾ, ਜਦੋਂ ਤੁਸੀਂ ਕੈਂਪ 'ਚ ਸੀ, ਕੈਂਪ 'ਚ ਜੀ। ਕਿੰਨੇ ਦਿਨ ਰਹੇ? ਹਾਂ ਕੈਂਪ ਕਿੰਨੇ ਦਿਨ ਰਹੇ ਕੈਂਪ 'ਚ? ਕੈਂਪ 'ਚ ਰਹੇ ਅਸੀਂ ਜਨਾਬ 5 ਮਹੀਨੇ। 5 ਮਹੀਨੇ ਉੱਥੇ ਹੀ ਬੈਠੇ ਰਹੇ? ਹਾਂ। ਕੀ ਮਿਲਦਾ ਸੀ ਖਾਣ ਨੂੰ? ਕੁਝ ਨਹੀਂ ਮਿਲਿਆ ਤਾਂ ਖਾਣ ਨੂੰ। ਹੂੰ। ਭੁੱਖੇ ਮਰੇ ਦੀ ਦੁਨੀਆ, ਜਿਹੜੇ ਬਾਹਰ ਨਾ ਕਹਿੰਦੇ ਬੰਦੇ ਮਾਰ ਦਿੰਦੇ। ਉਹ ਜਿਹੜੇ ਗੋਰਖੇ ਆਏ ਨੇ ਸਾਡੇ ਤੇ ਪਾਰ ਆਇਆ, ਹਾਂਜੀ, ਉਹ ਬਾਹਰੋਂ ਸਿੱਖਾਂ ਨੂੰ ਵੀ ਮਾਰਦੇ ਆਏ ਜੇ ਆਉਂਦੇ ਆਏ। ਮੁਸਲਮਾਨ ਨਿਕਲੇ ਤੇ ਮੁਸਲਮਾਨਾਂ ਨੂੰ ਵੀ ਮਾਰ ਦਿੰਦੇ ਵੀ ਚੁੱਪ ਕਰਕੇ ਅੰਦਰ ਅੰਦਰ ਰਹੋ। ਅੱਛਾ। ਹਾਂ। ਤੇ ਉੱਥੇ ਖਾਣ ਪੀਣ ਨੂੰ ਵੀ ਕੁਝ ਨਹੀਂ ਮਿਲਦਾ? ਖਾਣ ਪੀਣ ਬੰਦੇ ਬਿਮਾਰ ਹੋ ਜਾਂਦੇ ਹੋਣੇ? ਬਿਮਾਰ ਬੜੀ ਬਿਮਾਰੀ ਨਾਲ ਵੀ ਬੜੇ ਮੁਲਕ ਮਰੇ ਆ। ਹੂੰ। ਉਹਦੇ ਤੋਂ ਪਿੱਛੇ ਜਿਹੜੇ ਮੇਰੇ ਨਾਨਕੇ ਆਏ, ਇਹਨਾਂ ਦੀ ਤਹਿਸੀਲ ਅੰਬਾਲੇ ਕੋਠੀ ਆਈ। ਅੱਛਾ, ਅੰਬਾਲੇ ਦੇ ਨੇ? ਹਾਂ, ਅੱਛਾ। ਉੱਥੇ ਕੋਠੀ ਆਈ। ਹੂੰ। ਹਾਂਜੀ, ਉੱਥੇ ਪੜ੍ਹਦੇ ਰਹੇ। ਕੀ ਨਾਂ ਸੀ ਨਾਨੇ ਦਾ? ਨਾਨੇ ਦਾ ਇਬਰਾਹਿਮ। ਇਬਰਾਹੀਮ। ਹਾਂ। ਸਹੀ ਹੋ ਗਿਆ ਜੀ। ਅੱਛਾ, ਫਿਰ 5 ਮਹੀਨਿਆਂ ਬਾਅਦ ਤੁਸੀਂ ਚੱਲੇ ਉੱਥੋਂ? 5 ਮਹੀਨਿਆਂ ਬਾਅਦ ਫਿਰ ਜਨਾਬ ਸਾਡਾ ਕੈਂਪ ਉੱਥੇ ਟੁਰਿਆ। ਹੂੰ। ਫਿਰ ਆਏ ਅਸੀਂ ਅੰਬਾਲੇ, ਅੱਛਾ। ਉੱਥੇ ਕੈਂਪ ਲੱਗ ਗਿਆ। ਸਹੀ। ਉੱਥੋਂ ਫਿਰ ਸਾਡਾ ਇੱਥੋਂ ਇੱਕ ਬੰਦਾ ਗਿਆ ਲਾਹੌਰੋਂ, ਹਾਂਜੀ। ਉਸਨੇ ਫਿਰ ਜਨਾਬ ਇੱਥੋਂ ਲਾਰੀਆਂ ਲੈ ਗਿਆ 7। ਹੂੰ। ਫੌਜੀ ਵੀ ਨਾਲ ਗਏ, ਸਹੀ। ਇਹਦੇ ਸਾਡੇ ਮੁਸਲਮਾਨ। ਜੀ ਜੀ। ਉਹ ਜਾ ਕੇ ਜਨਾਬ ਉਹਨਾਂ ਕੇ ਬੈਠੋ, ਬਹਿ ਜਾਓ। ਹੂੰ। ਬਹਿ ਗਏ ਜੀ। ਫਿਰ ਇੱਕ ਲਾਰੀ ਬਚ ਗਈ, ਅੱਛਾ। ਵਿਹਲੀ ਰਹਿ ਗਈ। ਬੰਦੇ ਫੁੱਲ ਹੋ ਗਏ ਜਿੰਨੇ ਵੀ ਆਏ। ਉਹਦੇ ਵਿੱਚ ਵੀ ਆਖਿਆ ਵੀ ਆ ਜਾਓ, ਜਿਹੜੇ ਵੀ ਆ ਜਾਓ, ਬਹਿ ਜਾਓ। ਹੂੰ। ਬਾਗ ਆ ਗਏ। ਫਿਰ ਜੀ ਆ ਗਏ ਹਾਂ ਕਿੱਥੇ ਬੈਠੇ ਆ? ਅਸੀਂ ਜਿਸ ਵੇਲੇ ਬੈਠੇ ਹਾਂ, ਅਸੀਂ ਆਏ ਹਾਂ ਜਨਾਬ ਅੰਮ੍ਰਿਤਸਰ। ਅੱਛਾ। ਅੰਮ੍ਰਿਤਸਰ ਆਏ ਹਾਂ ਤਾਂ ਫਾਟਕ ਨਾਲ ਜਨਾਬ ਸਿੱਖ ਇੰਝ ਪਿਆ ਕਰਿਆ, ਮੈਂ ਇੱਥੋਂ ਫਾਟਕ ਤੋਂ ਨਹੀਂ ਲੱਗਣ ਦੇਣਾ। ਸਿੱਖ ਕਹਿਣ? ਸਿੱਖ ਹੂੰ। ਇੱਕੋ ਹੀ ਤਾਂ ਸਿੱਖ, ਅੱਛਾ, ਇੱਕੋ ਹੀ ਸਿੱਖ? ਇੱਕੋ ਹੀ। ਉਹ ਕਹੇ ਇੱਥੋਂ ਨਹੀਂ ਲੱਗਣ ਦੇਣਾ। ਹੂੰ। ਉਹਨੂੰ ਕਹਿੰਦਾ ਰਿਹਾ ਫੌਜੀ ਪਰਾਂ ਹਟ ਜਾ, ਤੂੰ ਕੀ ਲੈਣਾ। ਹੂੰ। ਯਾਰ ਮੈਂ ਨਹੀਂ ਉੱਠਣਾ ਹੈ ਜੀ। ਹਾਂਜੀ, ਮਾਰੇ ਪਏ ਬੰਦੇ ਵੀ ਮਾਰੇ ਪਏ ਤੇ ਛਪੜੀਆਂ ਵਿੱਚ, ਤੇ ਬਸਾਂ ਵੀ ਟੁੱਟੀ ਪੁੱਟੀ ਪਈਆਂ ਮੁਸਲਮਾਨਾਂ ਦੀ। ਉਹਨੇ ਪਹਿਲੋਂ ਮਾਰੀ ਹੀ ਆਣ। ਅੱਛਾ। ਹਾਂਜੀ। ਮੈਂ ਫਿਰ ਢਿਲਣੀ ਜੀ ਜਨਾਬ ਲੱਗੀ, ਹੂੰ। ਮਾਰੀ ਉਸਨੂੰ ਧੜ ਇੱਥੇ ਲੱਗੀ। ਕਿਹਨੇ ਮਾਰੀ? ਮੁਸਲਮਾਨ ਨੇ, ਮਿਲਟਰੀ ਵਾਲੇ ਨੇ, ਅੱਛਾ। ਜਿਹੜੇ ਸਾਨੂੰ ਤਾਂ ਪਾਕਿਸਤਾਨ ਵੀ ਲਈ ਆਉਂਦੇ। ਹੂੰ। ਫਿਰ ਉਹ ਠੱਠਾ ਹੈ। ਫਿਰ ਹਰ ਸ਼ੈ ਖੁੱਲ ਗਈ ਫਾਟਕ। ਫਿਰ ਆਏ ਹਾਂ ਅਸੀਂ ਲਾਹੌਰ। ਹੂੰ। ਉੱਥੇ ਵੀ ਪਾਰਾ ਸੀ। ਅੱਛਾ। ਫਿਰ ਲਾਹੌਰ ਆ ਕੇ ਉੱਥੇ ਵੀ ਖਾਣਾ ਨੂੰ ਕੋਈ ਸ਼ੈ ਨਹੀਂ ਲੱਭਦੀ। ਇੱਧਰ ਆ ਕੇ ਵੀ? ਉੱਥੇ ਤਾਂ ਫਿਰ ਦੇਹੀਂ ਤੇ ਰਾਸ਼ਨ ਦਿੰਦੇ ਆਏ ਪਾਕਿਸਤਾਨ ਵਿੱਚ। ਹੂੰ। ਪਰ ਉਹ ਆਈ ਵੀ ਰਾਸ਼ਨ ਮੁਲਕ 'ਚ ਢੇਰ ਹੋਇਆ ਤਾਂ ਆ ਬੰਦੇ ਬਹੁਤੇ, ਰਾਸ਼ਨ ਥੋੜਾ। ਰਾਸ਼ਨ ਥੋੜਾ। ਬਾਬਾ ਜੀ, ਤੁਹਾਡੇ ਵਾਲਦ ਵੀ ਫੌਤ ਹੋ ਗਏ ਉੱਥੇ? ਜੀ ਹਾਂ। ਵਾਲਦਾ ਵੀ, ਜੀ ਭੈਣਾਂ ਵੀ। ਜੀ ਤੁਸੀਂ ਸੀ ਨਾਲ, ਇੱਕ ਤੋਂ ਅਜ਼ੀਜ਼, ਅਬਦੁਲ ਅਜ਼ੀਜ਼, ਹਾਂ। ਤੇ ਇੱਕ ਉਹ ਛੋਟੀ ਬੱਚੀ। ਜੀ ਹਾਂ। ਤੁਸੀਂ ਤਿੰਨੇ ਜੀ ਰਹਿ ਗਏ ਸੀ ਬਸ? ਬਸ ਅਸੀਂ ਤਰੇ ਜੀ ਦੇ। ਬਾਕੀ ਤੁਹਾਡਾ ਇੱਧਰ ਆ ਕੇ ਕੋਈ ਖਾਨਦਾਨ ਦਾ ਜੀ ਮਿਲਿਆ ਤੁਹਾਨੂੰ, ਕਿ ਕੋਈ ਵੀ ਨਹੀਂ ਰਿਹਾ ਉੱਧਰ? ਕੋਈ ਨਹੀਂ, ਸਾਡੇ ਸਾਰੇ ਮਰੀ। ਤੁਹਾਡੀ ਜਿਹੜੀ ਜ਼ਮੀਨ ਸੀ ਉਧਰ, ਹਾਂ, ਉਹ ਇੱਧਰ ਆ ਕੇ ਮਿਲੀ ਤੁਹਾਨੂੰ? ਸਾਨੂੰ ਜੀ ਉਹ ਜ਼ਮੀਨ ਮਿਲੀ ਹੈ, ਹੂੰ। ਤੇ ਚੌਥਾ ਹਿੱਸਾ ਮਿਲਿਆ। ਚੌਥਾ ਹਿੱਸਾ ਮਿਲਿਆ। ਜ਼ਮੀਨ ਸਾਨੂੰ ਪੂਰੀ ਕੋਈ ਨਹੀਂ ਮਿਲੀ। ਅੱਛਾ। ਇਸ ਜ਼ਮੀਨ ਦੇ ਲੰਬਰ ਜ਼ਿਆਦਾ ਹੈ ਉੱਥੇ ਸਾਡੀ। ਕਿੰਨੀ ਜ਼ਮੀਨ ਸੀ ਆਪਣੀ? ਉੱਥੇ ਜ਼ਮੀਨ ਸਾਡੀ ਸੀ 500 ਵਿਗੇ। 500 ਵਿਗਾ? ਹਾਂ, 500 ਵਿਗਾ। ਸਹੀ। ਘਰ ਕੱਚਾ ਸੀ ਕਿ ਪੱਕਾ ਸੀ? ਘਰ ਜਨਾਬ ਕੱਚਾ था। ਕੱਚਾ ਸੀ? हाँ, ਸਹੀ ਹੋ ਗਿਆ। घर कच्चा था। ਠੀਕ। ਇੱਧਰ ਆ ਕੇ ਕਿਹੜੇ ਕਿਹੜੇ ਮੁਸੀਬਤਾਂ ਵੇਖੀਆਂ?
ਜੀ ਨਸੀਬਤਾਂ ਬੜੀ ਵੇਖੀਆਂ ਜੀ। ਕੀ ਵੇਖਿਆ? ਇੱਥੇ ਆਏ ਆ ਜੀ, ਇੱਥੇ ਆ ਕਰਾਂ ਜਿਸ ਵੇਲੇ ਇੱਥੇ ਆਏ ਆ ਤੇ ਆਣੇ ਵਿੱਚ ਜਨਾਬ ਜ਼ਮੀਨ ਪੈ ਗਈ ਮੇਰੀ ਕਲਾਨਪੁਰ। ਤੁਸੀਂ ਤੇ 10 ਸਾਲ ਦਾ ਬੱਚਾ ਸੀ ਉਦੋਂ? ਨਹੀਂ 10 ਸਾਲ ਦੇ ਸੀ ਨਾ ਉਦੋਂ? ਨਹੀਂ, ਮੈਂ ਤਕੜਾ था। ਨਹੀਂ, ਜਦੋਂ ਉਧਰੋਂ ਆਏ ਉਦੋਂ 10 ਸਾਲ ਦੇ ਨੇ ਸੀ? हाँ 10 ਜ਼ਮੀਨ ਬਾਅਦ ਬਹੁਤ ਬਾਅਦ ਜ਼ਮੀਨ ਤੇ ਬਾਅਦ ਚੋਂ ਪਈ ਹੈ ਨਾ? ਬਹੁਤ ਬਾਅਦ हाँ बाद में पाई है। ਉਹ ਤੋਂ ਪਹਿਲਾਂ ਦੀ ਗੱਲ ਪੁੱਛ ਰਿਹਾ ਕਿ ਉਦੋਂ ਤੁਸੀਂ ਕਿਵੇਂ ਆਪਣੇ ਆਪ ਨੂੰ ਕੀਤਾ, ਕਿਵੇਂ ਜ਼ਿੰਦਾ ਰਹੇ, ਕਿਵੇਂ ਕੀ ਕਮਾਉਂਦੇ ਸੀ? भाई जी कमाना के ਪਰ ਨਾਨਕੇ ਨੂੰ ਉਨਕੇ ਜੀ ਨੇ नानके ਨਾਨਕੇ ਮਿਲ ਗਏ ਸੀ ਆ ਕੇ? ਹਾਂ ਮਿਲ ਗਏ। हाँ नानकिया कोल ही रहे। ਨਾਨਕੇ ਸਾਰੇ ਆ ਗਏ ਸਨ, ਨਾਨਕੇ ਨਾਲ नानके सारे ठीक ठाक आ गए हैं। ਸਹੀ ਸਹੀ ਸਹੀ। ਉਹਨਾਂ ਉਹਨਾਂ ਨਾਲ ਕਿੱਥੇ ਮੁਲਾਕਾਤ ਹੋਈ ਫਿਰ ਤੁਹਾਡੀ? ਇੱਥੇ ਹੀ ਆ ਕੇ ਹੋਈ। ਨਹੀਂ, ਕਿੱਥੇ ਮਿਲੇ ਕਿ ਉਦੋਂ ਕਿਹੜਾ ਫੋਨ ਹੁੰਦੇ ਸੀ ਕਿ ਭਈ ਅਸੀਂ ਇੱਥੇ ਪਹੁੰਚ ਗਏ ਹਾਂ? ਉਹ ਨਹੀਂ, ਉਹ ਲਾਹੌਰੋਂ ਹੀ ਰਲ ਗਏ थे कि। ਅੱਛਾ, ਕੈਂਪ 'ਚ ਹੀ? हाँ जी। ਉਹਨਾਂ ਨੇ ਫਿਰ ਪੁੱਛਿਆ ਕਿੱਥੇ ਗਏ ਤੇਰਾ ਵਾਲਦ? ਬਸ ਕਿੱਥੇ ਗਿਆ ਉਹਨੇ ਪੁੱਛਿਆ, ਉਹਨੂੰ ਸਾਰਾ ਪਤਾ ਸੀ ਉਹਨਾਂ ਨੂੰ। ਅੱਛਾ, ਸਾਰਾ ਪਤਾ, ਸਾਰਾ ਪਤਾ। ਹੁਣ ਬਜ਼ੁਰਗੋ ਆਪਣਾ ਪਿੰਡ ਯਾਦ ਆਉਂਦਾ? ਪਿੰਡ ਪਿੰਡ ਨਹੀਂ ਜੀ ਯਾਦ, ਨਹੀਂ ਆਉਂਦਾ? ਨਾ। ਹੁਣ ਇਹ ਮੁਲਕ ਹੈ ਆਪਣਾ। ਜਿੰਨੇ ਕੁਰਬਾਨੀਆਂ ਦਿੱਤੀਆਂ ਉਹਨੂੰ ਪਤਾ ਕਿ ਇਹ ਮੁਲਕ ਮੇਰਾ ਹੈ। ਇਹ ਮੁਲਕ, ਉਹ ਮੁਲਕ ਸਾਡਾ ਨਹੀਂ। ਹਾਂ, ਇਹ ਮੁਲਕ ਸਾਡਾ। ਹੁਣ ਕਦੀ ਖਾਬ ਖਿਆਲ ਦੇ ਵਿੱਚ ਨਹਿਰ ਤੇ ਨਹੀਂ ਯਾਦ ਆਉਂਦੀ? ਨਹੀਂ, ਕਦੀ ਕਦੀ ਹੁਣ ਨਹੀਂ ਆਉਂਦੀ। ਠੀਕ ਹੋ ਗਿਆ ਬਜ਼ੁਰਗੋ, ਹਾਂ। ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੂਸਰੇ